ਵੀਅਰਸ ਫਿਰ ਦੁਬਾਰਾ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸੱਚੇ ਸੱਚ ਵਿੱਚ। ਐਂਡ ਡਾਕਟਰ ਸਾਹਿਬ ਸਾਡੀ ਅਗਲੀ ਈਮੇਲ ਜਲੰਧਰ ਤੋਂ ਵੀਰ ਸੁਖਜਿੰਦਰ ਸਿੰਘ ਜੀ ਦੀ ਹੈ। ਇਹ ਲਿਖਦੇ ਹਨ, ਮੇਰੀ ਪਹਿਲੀ ਈਮੇਲ ਨੂੰ ਆਪਣੇ ਪ੍ਰੋਗਰਾਮ ਵਿੱਚ ਸ਼ਾਮਲ ਕਰਨ ਲਈ ਬਹੁਤ-ਬਹੁਤ ਧੰਨਵਾਦ। ਸਾਡੇ ਸੁਝਾਅ ਭਾਵੇਂ ਬੱਚਿਆਂ ਵਾਲੇ ਨੇ, ਪਰ ਦਿਲ ਵਿੱਚ ਚਾਹ ਹੈ ਕਿ ਆਪਣਾ ਖਾਲਸਾ ਰਾਜ ਹੋਵੇ ਤੇ ਅਸੀਂ ਦੁਨੀਆ ਤੇ ਇੱਕ ਮਿਸਾਲ ਕਾਇਮ ਕਰ ਸਕੀਏ। ਡਾਕਟਰ ਸਾਹਿਬ, ਪੁਰਾਣੇ ਸਮੇਂ ਤੋਂ ਹੁਣ ਤੱਕ ਵਾਹਿਗੁਰੂ ਸੱਚੇ ਪਾਤਸ਼ਾਹ ਨੇ ਟਾਈਮ ਤੇ ਸਾਨੂੰ ਕੌਮ ਦਾ ਲੀਡਰ ਦਿੱਤਾ, ਜਿਵੇਂ ਕਿ ਬਾਬਾ ਦੀਪ ਸਿੰਘ ਜੀ, ਬਾਬਾ ਬੰਦਾ ਸਿੰਘ ਜੀ ਬਹਾਦਰ, ਸਰਦਾਰ ਜੱਸਾ ਸਿੰਘ ਰਾਮਗੜੀਆ, ਅਕਾਲੀ ਫੂਲਾ ਸਿੰਘ ਜੀ, ਸਰਦਾਰ ਸ਼ਾਮ ਸਿੰਘ ਅਟਾਰੀਵਾਲਾ, ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਅਤੇ ਹੋਰ। ਰੱਬ ਕਰੇ ਸਾਨੂੰ ਇੱਕ ਲੀਡਰ ਜਲਦੀ ਤੋਂ ਜਲਦੀ, ਗੁਰੂ ਸਾਹਿਬ ਕਿਰਪਾ ਕਰਨ ਸਾਡੀ ਕੌਮ ਨੂੰ ਦੁਬਾਰਾ ਮਿਲੇ ਤਾਂ ਕਿ ਅਸੀਂ ਆਪਣੀ ਆਜ਼ਾਦੀ ਦੀ ਲੜਾਈ ਨੂੰ ਦੁਬਾਰਾ ਸ਼ੁਰੂ ਕਰੀਏ। ਸਿੱਖ ਕੌਮ ਨੂੰ ਸ਼ੁਰੂ ਤੋਂ ਹੀ ਆਪਣੇ ਵੈਰੀਆਂ ਦੇ ਦੰਦ ਖੱਟੇ ਕੀਤੇ। ਕੀ ਅਸੀਂ ਮੌਜੂਦਾ ਇਹਨਾਂ ਜ਼ਾਲਮ ਹਾਕਮਾਂ ਤੋਂ ਹਾਰ ਗਏ ਹਾਂ? ਕਿਉਂ ਅਸੀਂ ਇਹਨਾਂ ਤੋਂ ਜਿੱਤ ਨਹੀਂ ਪਾ ਰਹੇ? ਡਾਕਟਰ ਸਾਹਿਬ ਆਪਣੇ ਵਿਚਾਰ ਜ਼ਰੂਰ ਦੇਣਾ। ਧੰਨਵਾਦ। ਵੀਰ ਸੁਖਜਿੰਦਰ ਸਿੰਘ ਜੀ ਦਾ ਬਹੁਤ-ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਫੇਰ ਲਿਖਿਆ ਦੁਬਾਰਾ ਜੀ। ਬੇਸ਼ੱਕ ਇਹਦੇ 'ਚ ਠੀਕ ਹੈ ਕਿ ਅਸੀਂ ਜਦੋਂ ਭਾਵਨਾ ਪੰਥ ਨਾਲ ਪਿਆਰ ਦੀ ਹੁੰਦੀ ਹੈ, ਕੋਈ ਬੱਚਾ ਹੋਏ ਬੁੱਢਾ ਹੋਏ ਜੀ, ਸਿੱਖੀ ਦੇ ਵਿੱਚ ਉਮਰ ਦੀ ਕੋਈ ਜਿਹੜੀ ਹੈ ਡਿਸਟਿੰਕਸ਼ਨ ਨਹੀਂ ਹੈ ਜੀ। ਇੱਥੇ ਬਿਰਧ ਅਵਸਥਾ ਵਾਲੇ ਵੀ ਸ਼ਹੀਦੀਆਂ ਪਾਉਂਦੇ ਨੇ। 7 ਸਾਲ 9 ਸਾਲ ਦੇ ਸਾਹਿਬਜ਼ਾਦਾ ਜ਼ੋਰਾਵਰ ਸਿੰਘ, ਸਾਹਿਬਜ਼ਾਦਾ ਫਤਿਹ ਸਿੰਘ ਜੀ ਜੀ ਨੀਹਾਂ ਵਿੱਚ ਖਲੋ ਕੇ ਸਿੱਖੀ ਅਣਖ ਦਾ ਪ੍ਰਤੀਕ ਬਣਦੇ ਨੇ। ਜੀ। ਜਿਹੜਾ ਉਹਨਾਂ ਨੇ ਫਾਈਨਲੀ ਚਾਹਨਾ ਕੀਤੀ ਹੈ ਔਰ ਉਹਨਾਂ ਨੇ ਬੀਤੇ ਦੇ ਮਹਾਨ ਜਰਨੈਲਾਂ ਦਾ ਜ਼ਿਕਰ ਕੀਤਾ ਹੈ, ਬਾਬਾ ਦੀਪ ਸਿੰਘ ਜੀ, ਬਾਬਾ ਬੰਦਾ ਸਿੰਘ ਜੀ, ਬਾਬਾ ਫੂਲਾ ਸਿੰਘ ਜੀ, ਬਾਬਾ ਜੱਸਾ ਸਿੰਘ ਜੀ, ਸਰ ਸ਼ਾਮ ਸਿੰਘ ਅਟਾਰੀਵਾਲਾ ਔਰ ਅੱਜ ਦੇ ਯੁੱਗ ਦੇ 20ਵੀਂ ਸਦੀ ਦੇ ਮਹਾਨ ਸਿੱਖ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ। ਉਹਨਾਂ ਨੇ ਚਾਹਨਾ ਕੀਤੀ ਹੈ ਵੀ ਸਾਨੂੰ ਅਕਾਲ ਪੁਰਖ ਇੱਕ ਲੀਡਰ ਦੇ ਤਾਂ ਕਿ ਅਸੀਂ ਵੈਰੀਆਂ ਦੇ ਦੰਦ ਖੱਟੇ ਕਰ ਸਕੀਏ ਜੀ। ਤੇ ਉਹਨਾਂ ਨੇ ਇਹ ਰਿਗਰੈਟ ਵੀ ਕੀਤਾ ਕਿ ਵੀ ਅਸੀਂ ਇਹਨਾਂ ਤੋਂ ਕਿਉਂ ਹਾਰ ਗਏ ਜੀ। ਦੇਖੋ, ਇਸ ਮੁੱਦੇ ਦੇ ਨਾਲ ਥੋੜਾ ਜਿਹਾ ਮੇਰਾ ਜਿਹੜਾ ਇਖਤਲਾਫਾਤ ਹੈ ਜਾਂ ਵਿਰੋਧ ਹੈ ਜੀ, ਇਹ ਸਮਹਾਉ ਸਿੱਖਾਂ ਦੇ ਵਿੱਚ ਗੱਲ ਤਾਂ ਤੁਰਦੀ ਹੈ। ਜਦੋਂ ਵੀ ਤੁਸੀਂ ਕਿਤੇ ਬੈਠੋ, ਚਰਚਾ ਹੋਏ ਤਾਂ ਇਹ ਜ਼ਰੂਰ ਹੁੰਦਾ ਹੈ ਕਿ ਜੀ ਸਿੱਖਾਂ ਦਾ ਇੱਕ ਲੀਡਰ ਹੋਣਾ ਚਾਹੀਦਾ ਜੀ, ਜਾਂ ਜੇ ਸਿੱਖਾਂ ਦਾ ਇੱਕ ਲੀਡਰ ਹੁੰਦਾ ਜਾਂ ਸਿੱਖਾਂ ਦਾ ਇੱਕ ਲੀਡਰ ਹੋਏ ਜੀ। ਮੈਂ ਸਮਝਦਾ ਵੀ ਇਹ ਜਿਹੜਾ ਇੱਕ ਲੀਡਰ ਵਾਲਾ ਕਨਸੈਪਟ ਹੈ ਇਹ ਸਿੱਖ ਫਲਸਫੇ ਦੇ ਮੁਤਾਬਕ ਨਹੀਂ ਹੈ ਜੀ। ਔਰ ਉਹਦੇ ਲਈ ਸਾਡੇ ਸਾਹਮਣੇ ਸਭ ਤੋਂ ਵੱਡਾ ਜਿਹੜਾ ਰੋਲ ਮਾਡਲ, ਪ੍ਰੇਰਨਾ ਰੂਪ ਗੁਰੂ ਕਲਗੀਧਰ ਪਾਤਸ਼ਾਹ ਨੇ 80,000 ਦੇ ਇਕੱਠ ਚੋਂ 5 ਪਿਆਰਿਆਂ ਦੀ ਚੋਣ ਜੀ, ਔਰ ਫਿਰ ਉਹਨਾਂ 5 ਪਿਆਰਿਆਂ ਤੋਂ ਆਪ ਅੰਮ੍ਰਿਤ ਦੀ ਦਾਤ ਦਾ ਲੈਣਾ ਜੀ। ਫਿਰ ਉਹਨਾਂ 5 ਦੇ ਹੀ ਹੁਕਮ ਨੂੰ ਮੰਨਦੇ ਆ, 5 ਪਿਆਰਿਆਂ ਦੇ ਚਮਕੌਰ ਦੀ ਗੜੀ ਨੂੰ ਛੱਡਣਾ ਜੀ। ਫਿਰ ਕੁਛ ਇਤਿਹਾਸਕਾਰ ਜਾਂ ਇਤਿਹਾਸਿਕ ਵਾਕਿਆ, ਦਾਦੂ ਦੀ ਸਮਾਧ ਰਾਜਸਥਾਨ ਦੇ ਵਿੱਚ ਜਿਹਦੇ 'ਚ ਗੁਰੂ ਸਾਹਿਬ ਤੀਰ ਦੇ ਨਾਲ ਸੈਲਿਊਟ ਕਰਦੇ ਨੇ ਜੀ। ਤੇ 5 ਸਿੰਘ ਜਿਹੜੇ ਨੇ ਉਹਨਾਂ ਨੂੰ ਇਸ ਦੇ ਲਈ ਜਿਵੇਂ ਮੈਂਸ਼ਨ ਹੈ ਵੀ ਤਨਖਾਹ ਲਾਉਂਦੇ ਨੇ ਜੀ। ਤੇ 10ਵੇਂ ਪਾਤਸ਼ਾਹ ਬੜੀ ਖੁਸ਼ੀ ਦਾ ਇਜ਼ਹਾਰ ਕਰਦੇ ਨੇ ਔਰ ਉਹਨਾਂ ਨੂੰ ਕਹਿੰਦੇ ਨੇ ਕਿ ਵੀ ਮੈਂ ਤਾਂ ਇਹ ਪਰਖਿਆ ਸੀ ਕਿ ਕੀ ਅੱਜ ਖਾਲਸਾ ਉਸ ਪੱਧਰ ਤੇ ਪਹੁੰਚ ਗਿਆ ਕਿ ਵੀ ਜੇ ਉਹਨਾਂ ਦਾ ਆਗੂ ਗਲਤੀ ਕਰੇ ਤੇ ਉਸ ਨੂੰ ਉਹ ਰੋਕ ਸਕਣ ਜੀ। ਤੇ ਫਿਰ ਅਸੀਂ ਦੇਖਦੇ ਹਾਂ ਕਿ ਇਹ ਜਿਹੜਾ ਸਾਡਾ 5 ਦਾ ਕਨਸੈਪਟ ਹੈ, ਇਹੀ ਸਮੇਂ ਭਾਵੇਂ ਖਾਲਸਾ ਸੰਗਤ ਦੇ ਵਿੱਚ ਕਿਤੇ ਵੀ ਜਦੋਂ ਵੀ ਕੋਈ ਫੈਸਲੇ ਲਏ ਜਾਂਦੇ ਨੇ, ਗੁਰਮਤੇ ਦਾ ਕਨਸੈਪਟ ਹੈ, 5 ਦਾ ਕਨਸੈਪਟ ਹੈ ਜੀ। ਸੋ 5 ਦੇ ਕਨਸੈਪਟ ਦਾ ਮਤਲਬ ਕਲੈਕਟਿਵ ਲੀਡਰਸ਼ਿਪ ਹੈ ਜੀ ਜੀ। ਔਰ ਇਹਦਾ ਇੱਕ ਬੜਾ ਅੱਛਾ ਮਾਡਲ ਜਿਹੜਾ ਬਾਅਦ ਦੇ ਵਿੱਚ ਭਾਵੇਂ ਫੇਲ ਹੋਇਆ, ਸਿੱਖ ਮਿਸਲਾਂ ਦੇ ਪੀਰੀਅਡ ਸੀ ਜੀ। ਭਾਵੇਂ ਮਿਸਲਾਂ ਦੇ ਸਰਦਾਰ ਆਪਸ ਦੇ ਵਿੱਚ ਲੜਦੇ ਸੀ, ਪਰ ਜਿਹੜੇ ਫੈਸਲੇ ਨੇ ਸਰਬੱਤ ਖਾਲਸਾ ਦੇ ਵਿੱਚ ਜੁੜ ਕੇ, ਸਰਬੱਤ ਖਾਲਸਾ ਦਾ ਮਤਲਬ ਹੀ ਇਹ ਸੀ ਕਿ ਜਿੱਥੇ ਹਰ ਇੱਕ ਸਿੱਖ ਨੂੰ ਆਪਣੀ ਗੱਲ ਕਹਿਣ ਦਾ ਬਰਾਬਰ ਦਾ ਹੱਕ ਹੈ ਜੀ, ਪਰ ਜਿਹੜਾ ਫਾਈਨਲ ਫੈਸਲਾ ਹੁੰਦਾ ਸੀ ਉਹ ਗੁਰਮਤਾ ਕੀਤਾ ਜਾਂਦਾ ਸੀ ਜੀ। 5 ਸਿੰਘ ਜਿਹੜੇ ਨੇ ਉਸ ਦੀਵਾਨ ਚੋਂ ਹੀ, ਜਿਵੇਂ ਅਮਰੀਕਾ ਦੇ ਵਿੱਚ ਸਿਟੀਜ਼ਨਸ ਜਿਊਰੀ ਚੁਣੀ ਜਾਂਦੀ ਹੈ ਜੀ, ਕੋਈ ਉਹ ਪੱਕੇ ਨਹੀਂ ਹੁੰਦੇ। ਜਿਵੇਂ ਅੱਜ 5 ਜਥੇਦਾਰ ਪੱਕੇ ਬਿਠਾ ਦਿੱਤੇ ਨੇ, ਤਨਖਾਹਦਾਰ ਜਿਹੜੇ ਵੱਡੇ ਸਾਹਿਬ ਦੇ ਹੁਕਮ ਨੂੰ ਮੰਨਦੇ ਨੇ, ਇਹੋ ਜਿਹਾ ਕਨਸੈਪਟ ਨਹੀਂ ਸੀ। ਕਿਸੇ ਵੀ ਸਿਚੁਏਸ਼ਨ 'ਚ ਉਸ ਦੀਵਾਨ ਚੋਂ ਹੀ, ਜਿਵੇਂ ਸਰਬੱਤ ਖਾਲਸਾ ਚੁਣੇ ਜਾਣੇ ਨੇ ਜੀ, ਉਹਦੇ ਚੋਂ ਹੀ, ਜਿਵੇਂ ਅਮਰੀਕਾ ਦੇ ਵਿੱਚ ਸਿਟੀਜ਼ਨ ਜਿਊਰੀ ਚੁਣੀ ਜਾਂਦੀ ਹੈ, ਉਹਨਾਂ ਨੂੰ ਜਿਹੜੇ ਸਿਟੀਜ਼ਨ ਨੇ ਉਹਨਾਂ ਨੂੰ ਚਿੱਠੀ ਆਉਂਦੀ ਹੈ, ਤੁਸੀਂ ਆਓ, ਉਹਨਾਂ ਨੂੰ ਫਾਈਨਲੀ ਕੀਤਾ ਜਾਂਦਾ। ਉਹ ਸਿਰਫ ਕੇਸ ਦੀ ਸੁਣਵਾਈ ਤੱਕ ਕਿ ਉਹ
ਜੂਰੀ ਦੇ ਮੈਂਬਰ ਹੁੰਦੇ ਨੇ। ਜੀ। ਉਸ ਤੋਂ ਬਾਅਦ ਆਮ ਸਿਟੀਜ਼ਨ ਹੁੰਦੇ ਨੇ, ਕੋਈ ਨੌਕਰੀ ਕਰ ਰਿਹਾ ਹੈ, ਕੋਈ ਪੀਜ਼ਾ ਵੰਡ ਰਿਹਾ ਹੈ, ਕੋਈ ਹੋਰ ਕਰ ਰਿਹਾ ਹੈ। ਜੀ ਸੋ ਇਸੇ ਤਰ੍ਹਾਂ ਜਿਹੜਾ ਸਾਡਾ ਕਨਸੈਪਟ ਸੀ ਫੈਸਲੇ ਦਾ, ਗੁਰਮਤੇ ਦਾ, ਉਹ ਇਹੀ ਸੀ। ਸੰਗਤ ਚੋਂ, ਸਰਬੱਤ ਖਾਲਸੇ ਚੋਂ 5 ਸਿੰਘ ਚੁਣੇ ਗਏ, ਸਰਬਸੰਮਤੀ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਉਹਨਾਂ ਨੇ ਗੁਰਮਤਾ ਕੀਤਾ ਹੈ। ਉਹ ਫੈਸਲਾ ਪੰਥ ਨੂੰ ਸੁਣਾਇਆ ਜੀ ਤੇ ਕਿਉਂਕਿ ਉਹ ਆਂਦੇ ਵੀ ਪੰਜਾਂ ਵੱਲੋਂ, 5 ਜਿਹੜੇ ਨੇ ਸੰਗਤ ਵੱਲੋਂ ਸੀ, ਸਰਬੱਤ ਖਾਲਸਾ ਵੱਲੋਂ, ਫੈਸਲਾ ਵੀ ਉਹਨਾਂ ਦਾ ਸਰਬਸੰਮਤੀ ਨਾਲ ਹੁੰਦਾ ਸੀ। ਉਹ 3-2 ਦੇ ਨਾਲ ਨਹੀਂ ਸੀ ਕਰ ਸਕਦੇ ਜੀ, 5 ਪਿਆਰੇ ਨੇ ਜੇ 3 ਇੱਕ ਪਾਸੇ ਜੀ ਸਾਡੀ ਮੈਜੋਰਿਟੀ। ਫਿਰ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਗੁਰਮਤਾ ਹੁੰਦਾ ਸੀ ਕਿ ਕੋਈ ਵੀ ਫੈਸਲਾ ਗੁਰਬਾਣੀ ਦੀ ਰੌਸ਼ਨੀ ਤੋਂ ਬਿਨਾਂ ਨਹੀਂ ਹੋਏਗਾ ਜਾਂ ਗੁਰਮਤਿ ਦੇ ਸਿਧਾਂਤਾਂ ਮੁਤਾਬਕ ਹੀ ਹੋਏਗਾ। ਜੀ ਉਹ ਫਿਰ ਹੁਕਮਨਾਮਾ ਬਣਦਾ ਸੀ। ਉਹ ਭਾਵੇਂ ਸ਼ਬਦ ਵੀ ਗੁਰਮਤਾ ਸੀ, ਉਦੋਂ ਹੁਕਮਨਾਮਾ ਵੀ ਇੰਨਾ ਇਸਤੇਮਾਲ ਨਹੀਂ ਸੀ ਹੁੰਦਾ, ਕਿਉਂਕਿ ਫਿਰ ਉਹ ਬਾਈਂਡਿੰਗ ਹੁੰਦਾ ਸੀ, ਉਹਨੂੰ ਕੋਈ ਉਲਟ ਨਹੀਂ ਸੀ ਸਕਦਾ। ਜੀ ਸੋ ਅਸੀਂ ਇਹ ਮਹਿਸੂਸ ਕਰਦੇ ਹਾਂ ਸਗੋਂ ਕਿ ਜਿਵੇਂ ਮਹਾਰਾਜਾ ਰਣਜੀਤ ਸਿੰਘ, ਜਿਨ੍ਹਾਂ ਦੇ ਪਿਛਲੇ ਦਿਨਾਂ 'ਚ 29 ਜੂਨ ਨੂੰ ਉਹਨਾਂ ਦੀ ਬਰਸੀ ਦੇ ਸੰਬੰਧ 'ਚ ਅਸੀਂ ਕਾਫੀ ਪੋਜ਼ਿਟਿਵ ਗੱਲਾਂ ਕਹੀਆਂ ਨੇ, ਜੀ ਪਰ ਇੱਕ ਗੱਲ ਜਿਹੜੀ ਸਰ ਕਪੂਰ ਸਿੰਘ ਵਰਗੇ ਸਕਾਲਰ ਨੇ ਵੀ ਸਾਹਮਣੇ ਲਿਆਂਦੀ, ਮੈਨੂੰ ਵੀ ਲੱਗਦਾ ਹੈ ਕਿ ਇੱਕ ਜਿਹੜੀ ਡਿਸਸਰਵਿਸ ਹੋਈ ਉਹ ਸੀ ਸਰਬੱਤ ਖਾਲਸੇ ਦਾ ਕਨਸੈਪਟ ਖਤਮ ਕਰਨਾ। ਜੀ ਔਰ ਨਤੀਜਾ ਕੀ ਹੋਇਆ ਕਿ ਪਾਵਰ ਇੱਕ ਦੇ ਹੱਥ 'ਚ ਆ ਗਈ। ਜੀ ਉਹਦੇ 'ਚ ਪੈਲੇਸ ਚਲੀ ਗਈ, ਅਕਾਲ ਤਖਤ ਤੋਂ ਜਿਹੜਾ ਸ਼ਿਫਟ ਹੋ ਗਿਆ ਪੈਲੇਸ ਮਹਿਲ, ਫਿਰ ਪੈਲੇਸ ਇੰਟਰੀਗ, ਮਹਿਲ ਦੀਆਂ ਸਾਜ਼ਿਸ਼ਾਂ, ਫਿਰ ਡੋਗਰੇ ਆ ਗਏ, ਸੰਧਾਵਾਲੀ ਆ ਗਏ, ਮਿਸਰ ਆ ਗਏ ਯੂਪੀ ਦੇ। ਜੀ ਨਤੀਜਾ ਕੀ ਹੋਇਆ ਉਸ ਦਾ? ਅਲਟੀਮੇਟਲੀ ਉਹਨਾਂ ਸਾਜ਼ਿਸ਼ਾਂ ਥੱਲੇ ਜਿਸ ਸਿੱਖ ਰਾਜ ਨੂੰ ਬਣਾਉਣ ਲਈ 100 ਸਾਲ ਦਾ ਸਿੱਖਾਂ ਦਾ ਐਫਰਟ ਸੀ, ਉਹ 10 ਸਾਲ ਦੇ ਵਿੱਚ ਹਾਊਸ ਆਫ ਕਾਰਡਸ ਦੀ ਤਰ੍ਹਾਂ, ਜਾਂ ਜਿਉਂ ਬਾਲੂ ਕੀ ਪੀਤ, ਜਿਵੇਂ ਰੇਤ ਦਾ ਦਰਵਾਜ਼ਾ ਹੁੰਦਾ ਇਵੇਂ ਉਹ ਥੱਲੇ ਡਿੱਗ ਗਿਆ, ਖਤਮ ਹੋ ਗਿਆ। ਜੀ ਸੋ ਇਹੀ ਗੱਲ ਹੁਣ ਇਹ ਕਹੀ ਜਾਏ ਜੀ ਵਾਦ ਲੀਡਰ ਨਹੀਂ ਹੈ। ਹੁਣ ਮਾਸਟਰ ਤਾਰਾ ਸਿੰਘ ਆਲਮੋਸਟ 35-40 ਸਾਲ ਸਿੱਖਾਂ ਦੇ ਵਾਦ ਲੀਡਰ ਹੀ ਰਹੇ ਨੇ। ਜੀ ਉਸ ਦੌਰਾਨ ਭਾਵੇਂ ਆਪੋਜੀਸ਼ਨ ਥੋੜੀ ਬਹੁਤ ਹੁੰਦੀ ਸੀ, ਲੇਕਿਨ ਮੋਸਟ ਸਟਰੋਂਗ। ਜੀ ਲੇਕਿਨ ਅਲਟੀਮੇਟਲੀ ਜਿਹੜਾ 47 ਦਾ ਫੈਸਲਾ ਕੁਨ ਦੌਰ ਸੀ, ਨਹੀਂ ਫੈਸਲਾ ਕਰ ਸਕੇ ਪ੍ਰੋਪਰਲੀ। ਜੀ ਜੀ ਸੋ ਮੈਂ ਸਮਝਦਾ ਹਾਂ ਕਿ ਜਿਵੇਂ ਸੰਤ ਪਿੰਡਰਾਂ ਵਾਲੇ ਨੇ ਅੱਜ ਦੇ ਦੌਰ, ਉਹ ਆਪਣਾ ਕੰਮ ਕਰ ਗਏ। ਜੀ ਹੁਣ ਕੌਮ ਜਿਹੜੀ ਹੈ ਉਹ ਇਹ ਉਡੀਕੀ ਜਾਏ ਕਿ ਜੀ ਕੋਈ ਲੀਡਰ ਆਏਗਾ ਫਿਰ ਉਹਨਾਂ ਨੇ ਕੁਝ ਕਰਨਾ ਹੈ, ਜਾਂ ਮਹਾਰਾਜ ਨੂੰ ਅਸੀਂ ਕਹੀਏ ਜੀ ਸਾਨੂੰ ਲੀਡਰ ਭੇਜੋ। ਜੀ ਜੀ ਗੁਰੂ ਨੇ ਤਾਂ ਤੁਹਾਨੂੰ ਕੱਲੇ ਨੂੰ ਲੀਡਰ ਬਣਾਇਆ ਹੋਇਆ ਹੈ। ਜੀ ਬਿਲਕੁਲ। ਜਦੋਂ ਅਸੀਂ ਖਾਲਸੇ ਦੀ ਗੱਲ ਕਰਦੇ ਹਾਂ, ਸਾਡੇ ਸਿਰ ਤੇ ਦਸਤਾਰ, ਸਾਡਾ ਪੂਰਾ ਜਿਹੜਾ ਆਪਣੇ ਆਪ ਦੇ ਵਿੱਚ ਕਿ ਇੰਡੀਪੈਂਡੈਂਟ ਵਜੂਦ ਹੈ ਹਰ ਸਿੱਖ ਦਾ। ਸੋ ਮੈਂ ਸਮਝਦਾ ਹਾਂ ਵੀ ਬਜਾਏ ਅਸੀਂ ਵਿਸ਼ਫੁਲ ਥਿੰਕਿੰਗ ਦੇ, ਜਿਵੇਂ ਅਸੀਂ ਬਹੁਤ ਸਾਰੇ ਕਰਦੇ ਹਾਂ ਜੀ, ਪੁੱਛਣਗੇ ਜੀ ਕਦੋਂ ਬਣੇਗਾ, ਉਹ ਭਾਈ ਕਿਸੇ ਨੇ ਆ ਕੇ ਮੂਨ ਤੋਂ ਜਾਂ ਮੰਗਲ ਤੋਂ ਆ ਕੇ ਕਿਸੇ ਨੇ ਬਣਾਉਣਾ। ਜੀ ਜੀ ਤੁਹਾਡਾ ਘਰ ਹੈ, ਕੌਮ ਦਾ ਘਰ ਹੈ, ਜਦੋਂ ਬਣਾਓਗੇ ਬਣ ਜਾਏਗਾ। ਜੀ ਬਿਲਕੁਲ। ਪਰ ਉਹਦੇ ਲਈ, ਔਰ ਇਹ ਵਿਸ਼ਫੁਲ ਥਿੰਕਿੰਗ ਹੈ। ਦੂਸਰਾ ਕਿ ਜੀ ਅਸੀਂ ਉਡੀਕੀਏ ਜੀ ਕੋਈ ਲੀਡਰ ਆਏਗਾ ਜੀ ਫਿਰ ਅਸੀਂ ਕਰਾਂਗੇ, ਸੋ ਇਹ ਠੀਕ ਨਹੀਂ ਹੈ। ਅਸੀਂ ਸਮਝਦੇ ਹਾਂ ਵੀ ਜਿੱਥੇ ਜਿੱਥੇ ਜਿਹੜਾ ਵੀ ਗੁਰਸਿੱਖ ਵੀਰ ਭੈਣ ਹੈ ਉਹ ਆਪਣੇ ਫਰਜ਼ ਨੂੰ ਪਛਾਣੇ, ਆਪਣੀ ਸਮਰੱਥਾ ਦੇ ਮੁਤਾਬਕ ਜਿਹੜਾ ਕੰਟਰੀਬਿਊਟ ਕਰੇ ਕੌਮੀ ਘਰ ਦੇ ਲਈ। ਔਰ ਅਕਾਲ ਪੁਰਖ 10ਵੇਂ ਪਾਤਸ਼ਾਹ ਹਮੇਸ਼ਾ ਪੰਥ 'ਚ ਵਸਦੇ ਨੇ। ਜੀ ਬੀਤੇ 'ਚ ਵੀ ਅਸੀਂ ਕਲੈਕਟਿਵ ਪਾਵਰ ਦੇ ਨਾਲ ਬਣਾਇਆ, ਉਸ ਕਲੈਕਟਿਵ 'ਚੋਂ ਹੀ ਸਾਡੇ ਜਰਨੈਲ ਨਿਕਲੇ। ਜੀ ਇੱਕੋ ਵੇਲੇ ਸਰ ਜੱਸਾ ਸਿੰਘ ਆਹਲੂਵਾਲੀਆ, ਸਰ ਜੱਸਾ ਸਿੰਘ ਰਾਮਗੜੀਆ, ਸਰਦਾਰ ਬਘੇਲ ਸਿੰਘ, ਸਰਦਾਰ ਚੜ੍ਹਤ ਸਿੰਘ ਸ਼ੁਕਰ ਚੱਕੀਆ, ਇਹ ਸਾਰੇ ਆਪਣੀ ਕੈਪੈਸਿਟੀ ਦੇ ਵਿੱਚ। ਜੱਸਾ ਸਿੰਘ ਆਹਲੂਵਾਲੀਆ ਨੇ 40-45 ਸਾਲ ਲੀਡ ਕੀਤਾ ਦਲ ਖਾਲਸਾ ਦੇ ਥੱਲੇ, ਪਰ ਬਾਕੀ ਇਕੁਅਲ ਸੀ। ਉਹ ਸਾਰੇ ਫੈਸਲੇ ਦਾ ਕਨਸੈਪਟ ਉਹੀ ਹੈ ਜਿਹੜਾ ਕਲੈਕਟਿਵ ਲੀਡਰਸ਼ਿਪ ਦਾ ਹੈ। ਸੋ ਗੁਰੂ ਨੇ ਸਾਨੂੰ ਕਲੈਕਟਿਵ ਲੀਡਰਸ਼ਿਪ ਦਾ ਕਨਸੈਪਟ ਦਿੱਤਾ ਹੈ, ਵਾਹਿਦ ਲੀਡਰ ਦਾ ਨਹੀਂ ਦਿੱਤਾ ਕਿ ਇੱਕ ਲੀਡਰ ਹੋਵੇ। ਜੀ ਡਾਕਟਰ ਸਾਹਿਬ, ਸਾਡੀ ਅਗਲੀ ਈਮੇਲ ਲੰਡਨ ਇੰਗਲੈਂਡ ਤੋਂ ਵੀਰ ਕੁਲਦੀਪ ਸਿੰਘ ਜੀ ਦੀ ਹੈ। ਇਹ ਲਿਖਦੇ ਹਨ, ਸਤਿਕਾਰਯੋਗ ਭਾਈ ਸਾਹਿਬ ਡਾਕਟਰ ਅਮਰਜੀਤ ਸਿੰਘ ਜੀ ਅਤੇ ਭੈਣ ਨੀਲਮ ਕੌਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਮੈਂ ਜਿੱਥੇ ਆਪ ਜੀ ਅਤੇ ਟੀਵੀ 84 ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦਾ ਹਾਂ, ਉੱਥੇ ਮੇਰੀਆਂ ਈਮੇਲਾਂ ਦਾ ਜਵਾਬ ਦੇਣ ਲਈ ਆਪ ਜੀ ਦਾ ਬਹੁਤ ਧੰਨਵਾਦ ਵੀ ਕਰਦਾ ਹਾਂ। ਤੁਹਾਡਾ ਪ੍ਰੋਗਰਾਮ ਸਾਡੇ ਮਨ ਦੀ ਅਤੇ ਰੂਹ ਦੀ ਖੁਰਾਕ ਬਣ ਗਿਆ ਹੈ। ਮੈਂ ਇਸ ਦਾ ਹਰ ਐਪੀਸੋਡ YouTube ਤੇ ਦੇਖਦਾ ਹਾਂ। ਡਾਕਟਰ ਸਾਹਿਬ ਜੀ, ਮੈਂ ਤੁਹਾਡੇ ਦਰਸ਼ਕਾਂ ਨਾਲ ਇੱਕ ਗੱਲ ਸਾਂਝੀ ਕਰਨਾ ਚਾਹੁੰਦਾ ਹਾਂ ਕਿ ਭਾਰਤ ਜਾਂ ਇੰਡੀਆ 1947 ਤੋਂ ਪਹਿਲਾਂ ਕਦੇ ਵੀ ਇੱਕ ਮੁਲਕ ਨਹੀਂ ਸੀ। ਜਿਸ ਤਰ੍ਹਾਂ ਅੱਜ ਕੱਲ੍ਹ ਨਕਸ਼ੇ ਵਿੱਚ ਦਿਖਾਇਆ ਜਾਂਦਾ ਹੈ ਕਿ ਸਦੀਆਂ ਤੋਂ ਭਾਰਤ ਇੱਕ ਦੇਸ਼ ਸੀ, ਪਰ ਇਹ ਸਭ ਝੂਠ ਹੈ। ਇੱਥੇ ਵੱਖਰੀਆਂ ਰਿਆਸਤਾਂ ਅਤੇ ਰਾਜ ਜਾਂ ਦੇਸ਼ ਸੀ। ਪੰਜਾਬ ਵਿੱਚ ਖਾਲਸਾ ਨੂੰ ਛੱਡ ਕੇ ਬਾਕੀ ਇਹਨਾਂ ਰਿਆਸਤਾਂ ਵਿੱਚ ਹਿੰਦੂ ਰਾਜੇ ਸਨ। ਫਿਰ ਇਹ ਇੱਕ ਦੇਸ਼ ਕਿੱਦਾਂ ਹੋਇਆ? ਜਿਸ ਤਰ੍ਹਾਂ ਅੰਗਰੇਜ਼ਾਂ ਨੇ ਪੰਜਾਬ ਤੇ ਕਬਜ਼ਾ ਕੀਤਾ ਹੋਇਆ ਸੀ, ਉਸੇ ਤਰ੍ਹਾਂ ਹੁਣ ਹਿੰਦੁਸਤਾਨ ਤੇ ਕਬਜ਼ਾ ਕੀਤਾ ਹੋਇਆ ਹੈ। ਪੰਜਾਬ ਖਾਲਸੇ ਦੀ ਧਰਤੀ ਹੈ
ਅਤੇ ਖਾਲਸਾ ਇਸ ਨੂੰ ਆਜ਼ਾਦ ਕਰਵਾ ਕੇ ਰਹੇਗਾ। ਜੋ ਲੋਕ ਕਹਿੰਦੇ ਹਨ ਕਿ ਖਾਲਸਾ ਦੀ ਲਹਿਰ ਖਤਮ ਹੋ ਗਈ ਹੈ, ਉਹਨਾਂ ਨੂੰ ਮੇਰਾ ਇਹ ਜਵਾਬ ਹੈ ਕਿ ਭਾਵੇਂ ਜੂਨ 84 ਵੇਲੇ ਮੇਰੀ ਉਮਰ 2 ਸਾਲਾਂ ਦੀ ਸੀ, ਪਰ ਸਾਡੀ ਅੱਜ ਦੀ ਪੀੜ੍ਹੀ ਵਿੱਚ ਉਸੇ ਵੇਲੇ ਦੀ ਪੀੜ੍ਹੀ ਤੋਂ ਵੀ ਵਧੇਰੇ ਉਤਸ਼ਾਹ ਹੈ ਅਤੇ ਖਾਲਿਸਤਾਨ ਬਣ ਕੇ ਹੀ ਰਹੂਗਾ। ਭਾਵੇਂ ਅਕਾਲ ਤਖਤ ਸਾਹਿਬ ਜੀ ਦੀ ਇਮਾਰਤ ਨਵੀਂ ਬਣਾ ਦਿੱਤੀ ਗਈ ਹੈ, ਪਰ ਸਾਨੂੰ ਹਾਲੇ ਵੀ ਅਕਾਲ ਤਖਤ ਸਾਹਿਬ ਦਾ ਠੱਠਾ ਨਜ਼ਰ ਆਉਂਦਾ ਹੈ। ਸਾਨੂੰ ਉੱਥੇ ਹਾਲੇ ਵੀ ਮਾਸੂਮ ਲਾਸ਼ਾਂ ਪਈਆਂ ਦਿਸ ਰਹੀਆਂ ਹਨ। ਦੂਸਰੀ ਗੱਲ, ਤਖਤਾਂ ਦੇ ਜਥੇਦਾਰਾਂ ਸਾਹਿਬਾਨਾਂ ਦੀਆਂ ਗੱਡੀਆਂ ਤੋਂ ਲਾਲ ਬੱਤੀ ਉਤਾਰਨਾ ਜਥੇਦਾਰਾਂ ਦੇ ਪ੍ਰਭਾਵ ਨੂੰ ਘਟਾਉਣ ਦੀ ਇੱਕ ਹੋਰ ਕੋਝੀ ਸਾਜ਼ਿਸ਼ ਹੈ। ਕਹਿੰਦੇ ਨੇ ਕਿ ਜਿਸ ਕੌਮ ਨੂੰ ਖਤਮ ਕਰਨਾ ਹੋਵੇ ਉਸ ਤੋਂ ਉਸ ਦੀ ਭਾਸ਼ਾ, ਇਤਿਹਾਸ ਅਤੇ ਸੱਭਿਆਚਾਰ ਖੋਹ ਲਿਆ ਜਾਵੇ ਅਤੇ ਫਿਰ ਆਪਣੇ ਚਮਚਿਆਂ ਤੋਂ ਨਵਾਂ ਇਤਿਹਾਸ ਲਿਖਾਇਆ ਜਾਵੇ ਅਤੇ ਸੱਭਿਆਚਾਰ ਵਿੱਚ ਘੁਸਪੈਠ ਕੀਤੀ ਜਾਵੇ ਤਾਂ ਹੌਲੀ ਹੌਲੀ ਉਹ ਕੌਮ ਆਪਣੇ ਆਪ ਹੀ ਖਤਮ ਹੋ ਜਾਵੇਗੀ। ਦਿੱਲੀ ਯੂਨੀਵਰਸਿਟੀ ਵਿੱਚੋਂ ਪੰਜਾਬੀ ਨੂੰ ਖਤਮ ਕਰਨਾ, ਨਵਾਂ ਸਿੱਖ ਇਤਿਹਾਸ ਲਿਖਾਉਣਾ, ਸੱਭਿਆਚਾਰ ਦੇ ਨਾਮ ਤੇ ਵਿਆਹਾਂ ਵਿੱਚ ਹਿੰਦੂ ਪਹਿਰਾਵਾ ਅਤੇ ਜੈਮਾਲਾ ਪਾਉਣਾ, ਸ਼ਗਨ ਵੇਲੇ ਤਿਲਕ ਲਾਉਣ ਦਾ ਰਿਵਾਜ਼ ਅਤੇ ਰੱਖੜੀ ਬੰਨ੍ਹਣ ਦਾ ਰਿਵਾਜ਼ ਸਾਡੇ ਗਲ ਪਾ ਦਿੱਤਾ ਅਤੇ ਸਾਡੇ ਲੋਕ ਹਾਲੇ ਵੀ ਸੁੱਤੇ ਪਏ ਹਨ। ਮੈਂ ਖੁਦ ਰੱਖੜੀ ਦਾ ਤਿਉਹਾਰ ਨਹੀਂ ਮਨਾਉਂਦਾ। ਭੈਣਾਂ ਅਤੇ ਭੂਆ ਨੂੰ ਦੀਵਾਲੀ ਤੇ ਵਧੇਰੇ ਖੁਸ਼ ਕਰ ਦਈਦਾ। ਕਿਸੇ ਦੇ ਗੁੱਸੇ ਹੋਣ ਦਾ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ। ਮੈਂ ਸਾਰੇ ਵੀਰ ਭੈਣਾਂ ਨੂੰ ਬੇਨਤੀ ਕਰਦਾ ਹਾਂ ਕਿ ਇਹ ਇੱਕ ਹਿੰਦੂ ਅਤੇ ਗੁਲਾਮੀ ਦਾ ਤਿਉਹਾਰ ਹੈ ਅਤੇ ਇਸ ਲਾਹਨਤ ਤੋਂ ਬਚੋ। ਕਈ ਵੀਰ ਭੈਣ ਇਹ ਵੀ ਕਹਿੰਦੇ ਹਨ ਕਿ ਫਿਰ ਤਾਂ ਲੋਹੜੀ ਵੀ ਨਹੀਂ ਮਨਾਉਣੀ ਚਾਹੀਦੀ, ਪਰ ਨਹੀਂ, ਲੋਹੜੀ ਕੋਈ ਧਾਰਮਿਕ ਤਿਉਹਾਰ ਨਹੀਂ ਬਲਕਿ ਪੰਜਾਬੀ ਸੱਭਿਆਚਾਰਕ ਤਿਉਹਾਰ ਹੈ। ਡਾਕਟਰ ਸਾਹਿਬ ਜੀ, ਮੇਰੇ 2 ਸਵਾਲ ਹਨ। ਪਹਿਲਾ ਇਹ ਕਿ ਸਾਡੇ ਬਹੁਤੇ ਲੋਕਾਂ ਨੂੰ ਸਿੱਖ ਧਰਮ ਅਤੇ ਸਿੱਖ ਕੌਮ ਅਤੇ ਨੇਸ਼ਨ ਐਂਡ ਕੰਟਰੀ ਵਿਚਕਾਰ ਅੰਤਰ ਨਹੀਂ ਪਤਾ। ਉਹ ਸੋਚਦੇ ਹਨ ਕਿ ਧਰਮ ਅਤੇ ਕੌਮ ਇੱਕ ਹੀ ਹਨ। ਕਿਰਪਾ ਕਰਕੇ ਇਹਨਾਂ ਵਿੱਚ ਫਰਕ ਦਰਸ਼ਕਾਂ ਨਾਲ ਸਾਂਝਾ ਕਰੋ ਜੀ। ਦੂਸਰਾ ਸਵਾਲ ਇਹ ਹੈ ਕਿ ਕੀ ਅੰਤਰਰਾਸ਼ਟਰੀ ਤੌਰ ਤੇ ਸਿੱਖਾਂ ਨੂੰ ਇੱਕ ਕੌਮ ਦੇ ਤੌਰ ਤੇ ਪਛਾਣਿਆ ਜਾਂਦਾ ਹੈ? ਜੇਕਰ ਨਹੀਂ, ਤੇ ਕੀ ਅਸੀਂ ਅੰਤਰਰਾਸ਼ਟਰੀ ਤੌਰ ਕੌਮ ਦੀ ਪਛਾਣ ਕਰਵਾ ਕੇ ਇਸ ਦੀ ਰੱਖਿਆ ਨਹੀਂ ਕਰਵਾ ਸਕਦੇ? ਮੇਰੀ ਈਮੇਲ ਕਾਫੀ ਲੰਬੀ ਹੋ ਗਈ ਹੈ, ਪਰ ਜੇਕਰ ਵਕਤ ਹੋਵੇ ਤਾਂ ਮੇਰੀ ਇਸ ਕਵਿਤਾ ਨੂੰ ਜ਼ਰੂਰ ਸਾਂਝੀ ਕਰ ਦਿਓ। ਹਾਂਜੀ ਡਾਕਟਰ ਸਾਹਿਬ, ਹੁਣ ਮੈਂ ਕਵਿਤਾ ਪੜ੍ਹਦੀ ਹਾਂ। ਹੁਣ ਹੋ ਗਈ ਬੜੀ ਖੁਆਰੀ ਜੀ, ਸਿੱਖ ਕੌਮ ਬੜੀ ਐਨਾ ਮਾਰੀ ਜੀ, ਸਾਨੂੰ ਵੱਡਿਆ ਕੁੱਤਿਆਂ ਸਰਕਾਰੀ ਜੀ, ਫਿਰ ਵੀ ਸਿੱਖੀ ਨਾ ਹਾਰੀ ਜੀ। ਸਿੱਖ ਕੌਮ ਦੇ ਜੋ ਸਨ ਹੀਰੇ ਜੀ, ਮਾਰੇ ਦੇ ਕੇ ਪੱਟਾਂ ਵਿੱਚ ਚੀਰੇ ਜੀ, ਸੀ ਜੋ ਭੈਣਾਂ ਦੇ ਵੀਰੇ ਜੀ, ਖਾਲੇ ਮਾੜੀ ਤਕਦੀਰੇ ਜੀ। ਜਦੋਂ ਤਖਤ ਤੇ ਹਰਮੰਦਰ ਢਹਿੰਦਾ ਸੀ, ਹਰ ਪੰਜਾਬ ਦਾ ਹਿੰਦੂ ਕਹਿੰਦਾ ਸੀ, ਸਿੱਖਾਂ ਨੂੰ ਮਾਰ ਮੁਕਾ ਦਿਓ, ਜੋ ਬਚ ਗਏ ਫੜ ਕਰ ਦਿਓ ਅੰਦਰ ਜੀ, ਅਸੀਂ ਲਾਏ ਫੌਜਾਂ ਲਈ ਲੰਗਰ ਜੀ। ਐਨੀ ਜਦ ਹਨੇਰੀ ਝੁੱਲੀ ਆ, ਫਿਰ ਵੀ ਸਿੱਖ ਕੌਮ ਕਿਉਂ ਭੁੱਲੀ ਆ, ਜੈ ਮਾਲਾ ਪਾਉਂਦੇ ਹੋ ਵਿਆਹਾਂ ਵਿੱਚ, ਕਿਉਂ ਬੀਜਦੇ ਹੋ ਕੰਡੇ ਰਾਹਾਂ ਵਿੱਚ। ਤੁਸੀਂ ਆਪਣਾ ਮੂਲ ਪਛਾਣ ਲਵੋ, ਸਿੱਖਾਂ ਦੀ ਕੁਰਬਾਨੀ ਜਾਣ ਲਵੋ, ਨਾ ਪਵੋ ਚੱਕਰਾਂ ਵਿੱਚ ਡੇਰੇ ਦੇ, ਕਰੋ ਦਰਸ਼ਨ ਸਾਹਿਬ ਜੀ ਮੇਰੇ ਦੇ। ਜਦ ਤੇਰਾ ਸਿਰ ਮੰਦਰਾਂ ਵਿੱਚ ਝੁਕਦਾ ਏ, ਮੇਰਾ ਵੀ ਸ਼ਰਮ ਨਾਲ ਝੁਕਦਾ ਏ, ਕਿਉਂ ਖਾਂਦੇ ਹੋ ਥਾਂ ਥਾਂ ਧੱਕੇ ਜੀ, ਨੱਕ ਮੜੀਆਂ ਤੇ ਰਗੜ ਕੇ ਥੱਕੇ ਜੀ। ਆਓ ਹੁਣ ਹੰਬਲਾ ਮਾਰ ਲਈਏ, ਕਿਸਮਤ ਆਪਣੀ ਸਵਾਰ ਲਈਏ, ਬਣਾ ਖਾਲਸੇ ਦੀ ਸਰਕਾਰ ਲਈਏ, ਤਰਤ ਖਾਲਿਸਤਾਨ ਸਵਾਰ ਲਈਏ। ਇਸ ਤੋਂ ਨਾ ਵੱਖਰਾ ਸ਼ੌਂਕ ਮੈਨੂੰ, ਕਿਤੇ ਲਵੇ ਨਾ ਕੋਈ ਰੋਕ ਮੈਨੂੰ, ਜਿਸ ਦਿਨ ਆਵੇ ਮੌਤ ਮੈਨੂੰ, ਘਰ ਆਪਣੇ ਮੈਂ ਪਿਆ ਹੋਵਾਂ, ਮਾਂ ਖਾਲਿਸਤਾਨੀ ਧਰਤੀ ਤੇ ਕਰ ਲੰਮੇ ਪੈਰ ਮੈਂ ਸੋਇਆ ਹੋਵਾਂ, ਮਾਂ ਖਾਲਿਸਤਾਨੀ ਗੋਦ ਵਿੱਚ ਕਰ ਲੰਮੇ ਪੈਰ ਮੈਂ ਸੋਇਆ ਹੋਵਾਂ। ਬਹੁਤ ਧੰਨਵਾਦ ਡਾਕਟਰ ਸਾਹਿਬ, ਬਹੁਤ ਸੋਹਣਾ ਨਾਲ ਲਿਖਿਆ। ਤੇ ਡਾਕਟਰ ਸਾਹਿਬ, ਮੈਂ ਇਸ ਦਾ ਰਿਸਪੌਂਸ ਲੈਣ ਤੋਂ ਪਹਿਲਾਂ ਬ੍ਰੇਕ ਤੇ ਜਾਣਾ ਚਾਹੁੰਦੀ ਹਾਂ। ਜ਼ਰੂਰ ਵੀਰ, ਤੁਸੀਂ ਸਾਡੇ ਨਾਲ ਇਸ ਤਰ੍ਹਾਂ ਜੁੜੇ ਰਹੋ। ਮਿਲਦੇ ਹਾਂ ਆਫਟਰ ਦੇ ਸ਼ਾਰਟ ਬ੍ਰੇਕ।